ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਦੇਖੋ, ਸਿੱਖ ਇਤਿਹਾਸ ਦੇ ਹਵਾਲੇ ਨਾਲ ਜਦੋਂ ਸਾਕਾ ਨਨਕਾਣਾ ਸਾਹਿਬ ਹੋਇਆ, ਸਿੱਖਾਂ ਦੇ ਵਿੱਚ ਬਹੁਤ ਰੋਸ ਸੀ। ਬੇਸ਼ੱਕ ਕੰਟਰੋਲ ਤਾਂ ਰਾਈਟ ਅਵੇ ਅਗਲੇ ਦਿਨ ਜਿਹੜਾ ਹੈ ਉਹ ਸਿੱਖਾਂ ਨੇ ਲੈ ਲਿਆ, ਪਰ ਜਿਹੜੇ ਉਸ ਵੇਲੇ ਗਦਰੀ ਬਾਬੇ, ਜਿਹੜੇ ਗਦਰ ਲਹਿਰ ਫੇਲ ਹੋ ਗਈ ਸੀ, ਪਰ ਉਹਨਾਂ ਦੇ ਵਿੱਚ ਹਥਿਆਰਬੰਦ ਸੰਘਰਸ਼ ਦੀ ਸੀ ਟ੍ਰੇਨਿੰਗ। ਕੁਝ ਸਾਬਕਾ ਫੌਜੀ, ਕੁਝ ਨੌਜਵਾਨ, ਉਹਨਾਂ ਨੇ ਕਿਹਾ ਕਿ ਵੀ ਨਹੀਂ, ਇਹਦੇ ਲਈ ਕਮਿਸ਼ਨਰ ਕੰਗ ਜਿਹੜਾ ਸੀ ਉਹ ਜ਼ਿੰਮੇਵਾਰ ਹੈ। ਫਿਰ ਕੁਝ ਸਿੱਖ ਲੀਡਰਾਂ ਦੇ ਨਾਂ ਵੀ ਸੀ, ਮਹੰਤ ਇੱਕ ਕਰਤਾਰ ਸਿੰਘ ਬੇਦੀ, ਇਹ ਉਹ, ਕਿ ਇਹਨਾਂ ਨੂੰ ਸਜ਼ਾਵਾਂ ਦਈਏ ਹਥਿਆਰਬੰਦ ਸੰਘਰਸ਼ ਰਾਹੀਂ ਜੀ। ਸੋ ਉਹਦੇ ਚੋਂ ਹੀ ਬੱਬਰ ਅਕਾਲੀ ਲਹਿਰ, ਜਿਹੜੀ ਅਕਾਲੀ ਲਹਿਰ ਦੇ ਪੈਰਲਲ ਹੀ ਚੱਲੀ, ਉਸ ਦਾ ਜਨਮ ਹੁੰਦਾ। ਸੋ ਇਸ ਤੋਂ ਪਹਿਲਾਂ ਕਿ ਉਹ ਕੁਛ ਇਸ ਕਿਸਮ ਦਾ ਕਾਰਗਰ ਕਰ ਸਕਦੇ, ਪੁਲਿਸ ਨੂੰ ਸੂਹ ਮਿਲ ਗਈ, ਫੜੋ ਫੜੀ ਸ਼ੁਰੂ ਹੋ ਗਈ। ਔਰ ਉਹਦੇ 'ਚ ਬੇਸ਼ੱਕ ਮਾਸਟਰ ਮੋਤਾ ਸਿੰਘ, ਭਾਈ ਕਿਸ਼ਨ ਸਿੰਘ ਗੜਗੱਜ ਵਗੈਰਾ ਤਾਂ escape ਕਰ ਗਏ, ਬਹੁਤ ਬਾਅਦ ਫੜੇ ਗਏ। ਲੇਕਿਨ ਤੋਤਾ ਸਿੰਘ, ਤਾਰਾ ਸਿੰਘ, ਕੋਈ ਹੋਰ ਜਿਹੜੇ ਫੜੇ ਗਏ, ਉਹਨਾਂ ਨੂੰ ਅੱਜ ਦੇ ਦਿਨ ਉਹਨਾਂ ਦੇ ਉੱਤੇ ਮੁਕੱਦਮੇ ਚਲਾ ਕੇ ਉਹਨਾਂ ਨੂੰ ਸਜ਼ਾਵਾਂ ਹੋਈਆਂ। ਕਿਸੇ ਨੂੰ 5 ਸਾਲ 7 ਸਾਲ, ਕਿਉਂਕਿ ਕੋਈ ਮਰਡਰ ਤਾਂ ਅਜੇ ਹੋਇਆ ਨਹੀਂ ਸੀ। ਬਾਅਦ 'ਚ ਬੱਬਰ ਅਕਾਲੀਆਂ ਨੇ ਫਿਰ ਜਿਹੜੇ ਟੋਡੀ ਸੀ ਮੁਖਬਰ ਦੁਆਬੇ ਦੇ ਵਿੱਚ ਖਾਸ ਕਰਕੇ, ਉਹ ਚੁਣ ਕੇ ਸੋਧੇ ਜਿਹੜੇ ਕਿ ਅੰਗਰੇਜ਼ਾਂ ਦੇ ਨਾਲ ਕੋਆਪਰੇਟ ਕਰਦੇ ਸੀ ਜੀ। ਬਲੈਕ ਥੰਡਰ ਜਿਹੜਾ ਫੌਜੀ ਨਾ ਭਾਰਤੀ ਫੌਜ ਨੇ ਦੂਸਰੀ ਵਾਰ ਦਰਬਾਰ ਸਾਹਿਬ ਤੇ ਹਮਲਾ, ਤੀਸਰੀ ਵਾਰ ਆਦਰ ਜੂਨ 84 'ਚ ਫੁੱਲ ਫਲੈਜਡ ਫੌਜੀ ਹਮਲਾ ਸੀ। ਫਿਰ 29 ਅਪ੍ਰੈਲ 1986 ਨੂੰ ਜਦੋਂ ਖਾਲਿਸਤਾਨ ਦਾ ਐਲਾਨਨਾਮਾ ਹੋਇਆ, 30 ਅਪ੍ਰੈਲ ਨੂੰ ਫਿਰ ਕਮਾਂਡੋ ਗਏ ਔਰ ਅੰਦਰ ਸ਼ਹੀਦੀਆਂ ਵੀ ਹੋਈਆਂ, ਅਖੰਡ ਪਾਠ ਸਾਹਿਬ ਵੀ ਖੰਡਿਤ ਹੋਏ। ਲੇਕਿਨ 1988 ਦੇ ਵਿੱਚ ਪਿਛਲੇ ਸਾਰੇ 8-10 ਦਿਨ ਜਿਹੜਾ ਆਪਰੇਸ਼ਨ ਬਲੈਕ ਥੰਡਰ ਦੇ ਨਾਂ ਥੱਲੇ ਉਹਨਾਂ ਨੇ ਕੀਤਾ, ਉਸ ਤੋਂ ਪਹਿਲਾਂ ਉਹਨਾਂ ਨੇ ਬੜੀ ਟ੍ਰੇਨਿੰਗ ਦੇ ਨਾਲ ਆਪਣੇ ਬੰਦੇ ਅੰਦਰ ਬਾੜ ਦਿੱਤੇ ਸੀ। ਲੋਕਾਂ ਨੂੰ ਚਿੱਠੀਆਂ ਲਿਖ ਕੇ ਉੱਥੇ ਕਿ ਕਮਰਾ ਨੰਬਰ ਫਲਾਣੇ 'ਚ ਆ ਜਾਓ, ਇੰਨੇ ਪੈਸੇ, ਇਹ ਉਹ ਜੀ। ਔਰ ਮੈਨੂੰ ਯਾਦ ਹੈ ਕਿ ਈਵਨ ਜਲੰਧਰ 'ਚ ਇੱਕ ਬੀਬੀ ਜਿਹੜੇ ਗਾਇਨੋਕੋਲੋਜਿਸਟ ਡਾਕਟਰ ਸੁਰਜੀਤ ਕੌਰ ਪਰਮਾਰ ਹੁਣ ਵੀ ਹੋਣਗੇ, ਉਹਨਾਂ ਨੇ ਮੈਨੂੰ ਪਹੁੰਚ ਕੀਤੀ। ਉਹਨਾਂ ਨੂੰ ਵੀ ਚਿੱਠੀ ਆਈ ਸੀ, ਉਹਨਾਂ ਦੇ ਹਸਬੈਂਡ ਮੇਰੇ ਮਿੱਤਰ ਸੀ, ਉਹਨਾਂ ਦੀ ਡੈਥ ਹੋ ਗਈ ਸੀ ਅਨਫੋਰਚੂਨੇਟਲੀ, ਤੇ ਉਹਦੇ 'ਚ ਸੀ ਕਿ ਵੀ ਇੰਨੇ ਪੈਸੇ ਲੈ ਕੇ ਤੇ ਆ, ਔਰ ਨਹੀਂ ਤਾਂ ਇੰਨੇ ਤਾਂ ਅਸੀਂ, ਬੱਚਾ ਸੀ ਛੋਟਾ, ਵੀ ਉਹਨੂੰ ਨੁਕਸਾਨ ਕਰਾਂਗੇ। ਤੇ ਵਿਚਾਰੀ ਘਬਰਾਈ ਹੋਈ ਸੀਗੀ। ਸੋ ਅਸੀਂ ਜਿਹੜੇ ਵੀ ਥੋੜੇ ਬਹੁਤ ਜਾਣੂ ਸੀ, ਉਹਨਾਂ ਰਾਹੀਂ ਜਿਹੜਾ ਉੱਥੇ ਜਦੋਂ ਪਹੁੰਚ ਕੀਤੀ ਤੇ ਸਾਨੂੰ ਸਾਹਮਣੇ ਆਇਆ ਵੀ ਉੱਥੇ ਜਿਹੜੀ ਅਸਲੀ ਜਿਹੜੀ ਜਥੇਬੰਦੀ ਦਾ ਨਾਂ ਜਾਂ ਦੂਜਾ ਲਿਖਿਆ ਹੋਇਆ ਸੀ, ਉਹਨਾਂ ਦਾ ਕੋਈ ਸੰਬੰਧ ਹੀ ਨਹੀਂ ਸੀ ਜੀ। ਉੱਥੇ ਜਾਲੀ ਕਿਸਮ ਦੇ ਬੰਦੇ ਬੈਠੇ ਹੋਏ ਸੀ। ਸੋ ਕੁੱਲ ਮਿਲਾ ਕੇ ਉਹ ਦੌਰ ਜਿਹੜਾ ਹੈ ਇਹਨਾਂ ਦਾ, ਜਦੋਂ ਕਿ ਏਜੰਸੀਆਂ ਦੇ ਬੰਦਿਆਂ ਨੇ ਅੰਦਰ, ਕਿਉਂਕਿ ਉਹ ਜੂਨ 84 ਦੀ ਜਿਹੜੀ ਲੈਗੇਸੀ ਹੈ ਉਹਨੂੰ ਡਿਸਟਰੋਏ ਕਰਨਾ ਚਾਹੁੰਦੇ ਸੀ ਵੀ ਕਿਵੇਂ ਸਿੰਘ ਬਹਾਦਰੀ ਦੇ ਨਾਲ ਜੂਝੇ। ਔਰ ਇਹਦੇ 'ਚ ਇੱਕ ਨਹੀਂ, ਔਰ ਇਹ ਉਹ ਦੌਰ ਹੈ ਜਦੋਂ ਕਿ ਜਿਨ੍ਹਾਂ ਪਿੰਡਾਂ 'ਚ ਸਾਰੀ ਸਪੋਰਟ ਸੀ ਸਾਰੀ ਮੂਵਮੈਂਟ ਦੀ, ਜਿਹੜੀ ਪਿੰਡ ਦੀ ਮੱਧ ਵਰਗੀ ਕਿਸਾਨੀ ਹੈ, ਫਾਰਮਰਸ ਨੇ, ਉਹਨਾਂ ਨੂੰ ਉਹਨਾਂ ਦੇ ਅੰਦਰ ਹੀ ਇੰਨਾ ਖੌਫ ਪੈਦਾ ਕਰ ਦਿੱਤਾ ਕਿ ਬਹੁਤ ਸਾਰੇ ਤਾਂ ਪਿੰਡ ਛੱਡ ਕੇ ਆ ਕੇ ਸ਼ਹਿਰਾਂ 'ਚ ਰਹਿਣ ਲੱਗ ਗਏ ਔਰ ਉਹਨਾਂ ਤੋਂ ਹੀ ਪੈਸੇ ਮੰਗਣੇ, ਉਹਨਾਂ ਦੇ ਜਿਹੜਾ ਚਿੱਠੀਆਂ ਉਹਨਾਂ ਨੂੰ ਲਿਖਣੀਆਂ। ਜੇ ਦੋ ਧਿਰਾਂ ਲੜਦੀਆਂ ਨੇ, ਇੱਕ ਨੇ ਕਿਸੇ ਨੂੰ ਪੈਸੇ ਦੇ ਕੇ ਉਹਨਾਂ ਤੋਂ। ਸੋ ਉਸ ਦੌਰ ਪਹਿਲਾਂ ਤਾਂ ਉਹਨੇ ਸਰਕਾਰ ਨੇ ਪੂਰੀ ਤਰ੍ਹਾਂ ਇਹ ਖੁੱਲ ਖੇਲ ਖੇਡੀ ਜੀ। ਫਿਰ ਉਹਨਾਂ ਨੇ ਬਲੈਕ ਥੰਡਰ ਦੇ ਨਾਂ ਥੱਲੇ ਜਿਹੜਾ ਘੇਰਾ ਪਾ ਲਿਆ, KP ਗਿੱਲ, ਉਹੀ ਸ਼ੈਤਾਨੀ ਟੋਲਾ, ਪੂਰੇ ਮੀਡੀਆ, ਇੰਟਰਨੈਸ਼ਨਲ ਕੈਮਰੇ ਲੱਗੇ ਨੇ ਔਰ ਕਰ ਰਹੇ ਨੇ। ਔਰ ਉਹਦੇ 'ਚ ਥੋੜੇ ਬਹੁਤ ਅਸਲੀ ਸੀ, ਉਹ ਤਾਂ ਜਿਹੜੇ ਨੇ ਅਖੀਰ ਤੱਕ 8-10 ਦਿਨ ਤੋਂ ਬਾਅਦ ਜਿਹੜੀਆਂ ਉਹਦੇ 'ਚ 36 ਜੁਝਾਰੂ ਸ਼ਹੀਦ ਹੋਏ ਨੇ, ਜਿਨ੍ਹਾਂ ਦੇ ਵਿੱਚ ਭਾਈ ਕਾਰਜ ਸਿੰਘ ਥਾਂਦੇ, ਇਹ ਧਰਮੀ ਫੌਜੀ ਸੀ ਜਿਹੜੇ ਕਿ ਬਗਾਵਤ ਕਰਕੇ ਨਿਕਲੇ ਸੀ 84 ਤੋਂ ਬਾਅਦ। ਈਵਨ ਕੁਛ ਨੇ ਜਿਵੇਂ ਸੁਰਜੀਤ ਸਿੰਘ ਪੈਂਟਾ, ਇਹ ਜਿੰਦੇ ਉਹਨਾਂ ਨਾਲ ਸੰਬੰਧਿਤ ਸੀ, ਉਹਨਾਂ ਨੇ ਸਾਈਨਾਈਡ ਖਾ ਲਿਆ ਤੋਂ ਬਾਹਰ ਆਏ ਜੀ। ਲੇਕਿਨ ਜਿਵੇਂ ਅਖੀਰਲੇ ਦਿਨ ਅੱਜ 46 ਬੰਦੇ ਬਾਹਰ ਨਿਕਲੇ, ਅੱਜ ਐਂਡ ਆਪਰੇਸ਼ਨ ਦਾ ਹੋਇਆ, ਔਰ ਉਹਦੇ 'ਚ ਉਹਨੇ ਸਰਕਾਰ ਨੇ ਸਾਡੀ ਲਹਿਰ ਨੂੰ ਇੰਟਰਨੈਸ਼ਨਲੀ ਬਦਨਾਮ ਕੀਤਾ। ਜਿਹੜੇ ਸੀ ਅੰਦਰ ਬੜੇ ਹੋਏ ਲੰਬੇ ਲੰਬੇ ਕਛਹਿਰੇ, ਝੋਲੇ ਹੱਥ ਖੜੇ ਕਰਕੇ ਉਹਨਾਂ ਕਿਹਾ ਜੀ ਇਹ ਸਾਰੇ ਲੜਨ ਵਾਲੇ ਨਹੀਂ ਹੈਗੇ, ਤਾਂ ਇਸ ਕਿਸਮ ਦੇ ਨੇ। ਔਰ ਅੰਦਰ ਵੀ ਜਿਸ ਕਿਸਮ ਦਾ ਗੰਦ ਉਹਨਾਂ ਨੇ ਪਾਇਆ। ਬਾਅਦ 'ਚ ਹੋਇਆ ਜੀ, ਉਹ ਜਦੋਂ ਮਲਬਾ ਚੁੱਕਿਆ, ਇੱਥੋਂ ਲਾਸ਼ ਮਿਲੀ, ਉੱਥੋਂ ਮਿਲੀ, ਆਹ ਕਰਦੇ ਸੀ, ਉਹ ਕਰਦੇ ਸੀ। ਸੋ ਇਸ ਦੌਰ 'ਚ ਉਹਨਾਂ ਨੇ ਫੁੱਲ ਬਦਨਾਮ ਕੀਤਾ। ਪਰ ਜਿਹੜੇ 46 ਬੰਦੇ ਅੱਜ ਦੇ ਦਿਨ ਬਾਹਰ ਨਿਕਲੇ, ਉਹਨਾਂ ਚੋਂ ਇੱਕ ਦੇ ਉੱਤੇ ਵੀ ਮੁਕੱਦਮਾ ਨਹੀਂ, ਸਾਰੇ 3-4 ਮਹੀਨੇ ਬਾਅਦ ਛੱਡ ਦਿੱਤਾ, ਇੱਕ ਵੀ ਕੇਸ, ਕਿਉਂਕਿ ਉਹ ਹੈ ਹੀ ਉਹਨਾਂ ਦੇ ਬੰਦੇ ਸੀ। ਸੋ ਇਹ ਜਿਹੜਾ ਸਾਰਾ ਇੰਟੈਲੀਜੈਂਸ ਬਿਊਰੋ ਦਾ, ਜੇ ਤੁਸੀਂ ਮਲੋਏ ਧਾਰ ਨੂੰ ਬਿਟਵੀਨ ਦਾ ਲਾਈਨਸ ਦੇਖੋ ਕਿ ਇਹਨਾਂ ਨੇ ਕਿਵੇਂ ਇਹ ਨੈਟਵਰਕ ਬਣਾਉਂਦੇ ਨੇ, ਕਿਵੇਂ ਖਾਤੇ 'ਚ ਪਾਉਂਦੇ ਨੇ। ਪਰ ਸਾਡੀ ਲੀਡਰਸ਼ਿਪ ਸਿਆਣੀ ਨਹੀਂ ਸੀ
ਕਿ ਇਹਨਾਂ ਨਾਲੋਂ ਡਿਸਐਸੋਸੀਏਟ ਕਰਦੇ ਜਾਂ ਇਹਨਾਂ ਦਾ ਘੱਟੋ ਘੱਟ ਇਹਨਾਂ ਦੇ ਨਾਲ ਪਹਿਲਾਂ ਨਿਬੜ ਲੈਂਦੇ। ਔਰ ਜਿਹੜੀ ਹਰਾਸਮੈਂਟ ਸਿੱਖ ਸੰਗਤਾਂ ਨੂੰ ਹੋਈ ਜਿਹਦੇ ਥੱਲੇ, ਔਰ ਉਹਨਾਂ ਨੇ ਜਦੋਂ ਇਹ ਕੀਤਾ ਬਲੈਕ ਥੰਡਰ, ਈਵਨ ਅੰਮ੍ਰਿਤਸਰ 'ਚ ਵੀ ਕਰਫਿਊ ਨਹੀਂ ਸੀ ਲਾਇਆ ਹੋਇਆ, ਔਰ ਹਮਲੇ ਉਹ ਕਰ ਰਹੇ ਸੀ, ਉੱਤੋਂ ਸਨਾਈਪਰ ਫਾਇਰ ਹੋ ਰਹੇ ਸੀ, ਔਰ ਸਿੱਖ ਵੀ ਜਿਹੜਾ ਪ੍ਰਭਾਵ ਇਹ ਸੀ ਕਿ ਨਹੀਂ ਇਵੇਂ ਹੀ ਹੋਣਾ ਚਾਹੀਦਾ, ਇਹਨੇ ਤਾਂ ਸਾਡਾ ਨੱਕ 'ਚ ਦਮ ਕੀਤਾ ਹੈ। ਸੋ ਇਹ ਹੁੰਦਾ ਹੈ ਏਜੰਸੀਆਂ ਦਾ ਕੰਮ ਜੀ। 1988 ਚ ਸਤਲੁਜ ਯਮੁਨਾ ਲਿੰਕ ਨਹਿਰ ਜਿਹੜਾ ਲੌਂਗੋਵਾਲ ਮੰਨ ਕੇ ਆਇਆ ਸਮਝੌਤੇ ਥੱਲੇ, ਉਹਨੂੰ ਬਣਾਉਣ ਦੇ ਲਈ ਇਹ ਲੱਗੇ ਹੋਏ ਸੀ, ਮਜ਼ਦੂਰ ਲਾਏ ਸੀ। ਉਹਨਾਂ ਨੇ ਮਨਾ ਕੀਤਾ ਜਾ ਕੇ ਸਿੰਘਾਂ ਨੇ ਵੀ ਬੰਦ ਕਰੋ ਇਹ ਕੰਮ, ਤੇ ਉਹ ਨਹੀਂ ਹਟੇ, ਉਹ ਕਰਦੇ ਰਹੇ। ਤਾਂ ਉਹਨਾਂ ਨੂੰ ਜਿਹੜਾ ਉਹਨਾਂ ਨੇ 37 ਦੇ ਕਰੀਬ ਜਿਹੜੇ ਉਹ ਮਾਰੇ ਗਏ ਸੀ। ਬਾਅਦ ਦੇ ਵਿੱਚ ਫਿਰ 2 ਇੰਜੀਨੀਅਰ ਵੀ ਸੀਨੀਅਰ ਮਾਰੇ ਗਏ, ਔਰ ਸਤਲੁਜ ਯਮੁਨਾ ਲਿੰਕ ਨਹਿਰ ਦਾ ਕੰਮ ਜਿਹੜਾ ਉਹ ਬੰਦ ਹੋਇਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1096 ਦੇ ਵਿੱਚ ਕਰੂਸੇਡਰਸ ਨੇ ਜਿਹੜਾ ਯਹੂਦੀਆਂ ਦਾ ਵਰਮ ਸਿਟੀ ਦੇ ਵਿੱਚ ਬਹੁਤ ਜ਼ੋਰਦਾਰ ਕਤਲੇਆਮ ਕੀਤਾ। 1642 ਚ ਅੱਜ ਦੇ ਦਿਨ ਮੌਂਟਰੀਆਲ ਸ਼ਹਿਰ ਦੀ ਨੀਂਹ ਰੱਖੀ ਗਈ ਸੀ। ਮੌਂਟਰੀਆਲ ਦੇ ਨਗਰ ਕੀਰਤਨ ਦਾ ਜ਼ਿਕਰ ਕਰਕੇ ਹਟੇ ਜੀ। 1803 ਦੇ ਵਿੱਚ ਬ੍ਰਿਟਨ ਨੇ ਫਰਾਂਸ ਦੇ ਖਿਲਾਫ ਜੰਗ ਦਾ ਐਲਾਨ ਕੀਤਾ, ਕਿਉਂਕਿ ਉਧਰ ਨੈਪੋਲੀਅਨ ਬੋਨਾਪਾਰਟ ਬੜਾ ਸਟਰੋਂਗ ਉੱਭਰ ਰਿਹਾ ਸੀ। ਔਰ ਅਗਲੇ ਸਾਲ ਹੀ 1804 ਚ ਨੈਪੋਲੀਅਨ ਬੋਨਾਪਾਰਟ ਨੇ ਆਪਣੇ ਆਪ ਨੂੰ ਫਰਾਂਸ ਦਾ ਬਾਦਸ਼ਾਹ ਐਲਾਨੇ। 1951 ਚ ਅੱਜ ਦੇ ਦਿਨ ਯੂਨਾਈਟਿਡ ਨੇਸ਼ਨਸ ਨੇ ਆਪਣਾ ਹੈੱਡਕੁਆਰਟਰ ਮੈਨਹਟਨ ਨਿਊਯਾਰਕ ਚ ਮੂਵ ਕੀਤਾ। 1971 ਚ ਪ੍ਰੈਜ਼ੀਡੈਂਟ ਨਿਕਸਨ ਨੇ 60 ਮੰਗਾਂ ਜਿਹੜੀਆਂ ਕਿ ਬਲੈਕ ਕਾਕਸ ਬਲੈਕ ਕਾਂਗਰਸਮੈਨਾਂ ਨੇ ਰੱਖੀਆਂ ਸੀ, ਉਹਨਾਂ ਨੂੰ ਨਕਾਰ ਦਿੱਤਾ। ਔਰ 1977 ਚ ਸਿਨਸਨਾਟੀ ਨਾਈਟ ਕਲੱਬ ਦੇ ਵਿੱਚ ਅੱਗ ਲੱਗੀ। 164 ਬੰਦੇ ਜਿਹੜੇ ਨੇ ਵਿਅਕਤੀ, ਬੀਬੀਆਂ ਵੀ ਹੋਣਗੀਆਂ ਜੀ, ਉਹ ਜਿਉਂਦੇ ਸੜ ਕੇ ਮਰ ਗਏ। ਔਰ 1974 ਚ ਅੱਜ ਦੇ ਦਿਨ ਇੰਡੀਆ ਨੇ ਪੋਖਰਾਨ ਰਾਜਸਥਾਨ ਦੇ ਵਿੱਚ ਐਟਮ ਧਮਾਕਾ ਕਰਕੇ ਆਪਣੇ ਆਪ ਨੂੰ ਐਟਮਿਕ ਸ਼ਕਤੀ ਜਿਹੜਾ ਐਲਾਨਿਆ, ਔਰ ਉਹਦਾ ਨਾਂ ਉਸ ਆਪਰੇਸ਼ਨ ਦਾ ਜਿਹੜਾ ਸੀ ਉਸ ਸਮਾਈਲਿੰਗ ਬੁੱਧਾ ਰੱਖਿਆ ਗਿਆ। ਸੋ ਬੁੱਧ ਧਰਮ ਦੇ ਨਾਲ ਵੀ ਮਜ਼ਾਕ ਕੀਤਾ, ਇਹ ਕੋਡ ਨੇਮ ਸੀ ਕਿ ਜੀ ਸਮਾਈਲਿੰਗ ਬੁੱਧਾ। ਔਰ ਇਹ ਇੰਡੀਆ ਨੇ ਸਾਰੇ ਇੰਟਰਨੈਸ਼ਨਲ ਕਨਵੈਨਸ਼ਨਸ ਤੋੜੀਆਂ। ਕੈਨੇਡਾ ਨੇ ਪਾਣੀ ਦਿੱਤਾ ਸੀ ਜਿਹੜਾ ਵਾਟਰ ਯੂਜ਼ ਨਹੀਂ ਸੀ ਕਰਨ ਲਈ, ਇਹਦੇ ਲਈ ਹੋਰ ਕੰਮ ਲਈ ਸੀ, ਉਹ ਸਾਰਾ ਹੀ ਉਹਨਾਂ ਨੇ ਟ੍ਰੀਟੀਜ਼ ਨੂੰ ਤੋੜਿਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ ਤੁਹਾਡੇ ਲਈ, ਮੋਦੀ ਨੇ ਚੀਨ ਦੇ ਭਿਕਸ਼ੂਆਂ ਨੂੰ ਗੁਜਰਾਤੀ ਜ਼ੁਬਾਨ ਵਿੱਚ ਸੁਨੇਹਾ ਦਿੱਤਾ ਹੈ ਜੀ। ਡਾਕਟਰ ਸਾਹਿਬ ਕੀ ਹੈ ਇਹ ਸੁਨੇਹਾ? ਦੇਖੋ, ਅਸੀਂ ਕਿਉਂਕਿ ਹੁਣ ਉੱਥੋਂ ਚੀਨ ਤੋਂ ਮੰਗੋਲੀਆ ਤੋਂ ਸਾਊਥ ਕੋਰੀਆ, ਮੋਦੀ ਦਾ ਅੱਜ ਅਖੀਰਲਾ ਦਿਨ ਚੱਲ ਰਿਹਾ, ਅਸੀਂ ਇਹਦਾ ਐਨਾਲਿਸਿਸ ਕਰਾਂਗੇ ਆਉਣ ਵਾਲੇ ਦਿਨਾਂ 'ਚ ਜੀ। ਪਰ ਜਿਹੜੀ ਗੱਲ ਬਾਰ-ਬਾਰ ਜਦੋਂ ਚਾਈਨਾਈਜ਼ ਪ੍ਰੈਜ਼ੀਡੈਂਟ ਇੰਡੀਆ ਵੀ ਆਇਆ, ਸਭ ਤੋਂ ਪਹਿਲਾਂ ਉਹਨੂੰ ਆਪਣੀ ਸਟੇਟ 'ਚ ਉਹਨੇ ਮਿਲਿਆ ਹੀ ਅਹਿਮਦਾਬਾਦ 'ਚ, ਔਰ ਉਹਦੇ ਨਾਲ ਉਹ ਮੁਲਾਕਾਤ ਰੱਖੀ। ਔਰ ਉੱਥੇ ਵੀ ਜਿਸ ਤਰੀਕੇ ਦੇ ਨਾਲ ਸਾਰੇ ਬੋਰਡ ਜਿਹੜੇ ਨੇ ਕਈ ਥਾਂ ਈਵਨ ਹਿੰਦੀ 'ਚ ਵੀ ਨਹੀਂ ਸੀ, ਗੁਜਰਾਤੀ 'ਚ ਸੀ। ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇੱਕ ਪਾਸੇ RSS ਹਿੰਦੀ ਹਿੰਦੁਸਤਾਨ ਦੀ ਗੱਲ ਕਰਦਾ ਹੈ ਜੀ, ਔਰ ਇਹ RSS ਦਾ ਪ੍ਰਚਾਰਕ ਜਿਹੜਾ ਲੱਛੇਦਾਰ ਹਿੰਦੀ ਬੋਲਦਾ ਪ੍ਰਧਾਨ ਮੰਤਰੀ ਬਣੇ, ਪਰ ਇਹ ਹਿੰਦੀ ਨੂੰ ਜਿਹੜਾ ਹੈ ਉਹ ਬਿਲਕੁਲ ਬੈਕ ਸੀਟ ਦਿੱਤੀ ਹੋਈ ਹੈ। ਗੁਜਰਾਤੀ ਇਹ ਇਵੇਂ ਬਿਹੇਵ ਕਰਦਾ ਹੈ ਕਿ ਜਿਵੇਂ ਗੁਜਰਾਤ ਨੇ ਕਬਜ਼ਾ ਕਰ ਲਿਆ ਹਿੰਦੁਸਤਾਨ ਦੇ ਉੱਤੇ, ਭਾਰਤ ਦੇ ਉੱਤੇ। ਔਰ ਇਹ ਖਬਰ ਜਿਹੜੀ ਹੈ ਇਹਨਾਂ ਦੀ IANS ਨਿਊਜ਼ ਏਜੰਸੀ ਹੈ, ਉਸ ਦਾ ਹੀ ਹੈਡਲਾਈਨ ਹੈ, ਮੋਦੀਜ਼ ਟੈਂਪਲ ਮੈਸੇਜ ਬੈਫਲਸ ਚਾਈਨੀਜ਼ ਮੰਕਸ, ਕਿ ਜਿਹੜਾ ਮੋਦੀ ਦਾ ਚੀਨੀ ਜ਼ਬਾਨ ਦਾ ਜਿਹੜਾ ਮੈਸੇਜ ਸੀ ਚੀਨੀ ਭਿਕਸ਼ੂਆਂ ਨੂੰ, ਉਹਨੇ ਉਹਨਾਂ ਨੂੰ ਚਕਰਾ ਦਿੱਤਾ। ਔਰ ਖਬਰ ਇਹ ਹੈ ਕਿ ਵੀ ਮੋਦੀ ਜਦੋਂ ਗਿਆ ਇੱਕ ਚਾਈਨੀਜ਼ ਮੰਦਿਰ ਦੇ ਵਿੱਚ ਵੀ, ਔਰ ਉੱਥੇ ਉਹ ਇੱਕ ਇਹ ਡੈਕਸਿੰਗਸ਼ਾਨ ਟੈਂਪਲ ਸਿੰਘਜ਼ਿਆਨ ਸ਼ੈਂਗਸੀ ਪ੍ਰੋਵਿੰਸ 'ਚ ਹੈ, ਔਰ ਉਹ ਅਖੀਰਲੇ ਦਿਨ ਉੱਥੇ ਗਿਆ। ਉੱਥੇ ਉਹਨੇ ਜਿਹੜਾ ਆਪਣੇ ਇੱਕ ਸੁਨੇਹਾ ਦਿੱਤਾ। ਹੁਣ ਉਹ ਪੜ੍ਹਨ ਤਾਂ ਕਿਸੇ ਨੂੰ ਪਤਾ ਨਾ ਲੱਗੇ ਵੀ ਕੀ ਹੈ। ਔਰ ਉਹਨਾਂ ਨੇ ਇਹ ਕੀਤਾ ਕਿ ਵੀ ਉਹਦੇ 'ਚ ਉਹਨਾਂ ਨੇ ਧਰਮ ਗੁਪਤਾ, ਕੋਈ ਫੈਲੋ ਗੁਜਰਾਤੀ ਮੰਕ ਸੀ ਬੁੱਧ ਧਰਮ ਦਾ ਸਦੀਆਂ ਪਹਿਲਾਂ, ਉਹਦੀ ਤਾਰੀਫ ਕੀਤੀ ਹੋਈ ਸੀ ਉਹਦੇ 'ਚ। ਪਰ ਹੁਣ ਇਹਦਾ ਬੜਾ ਦਿਲਚਸਪ ਗੱਲ ਹੈ ਕਿ ਵੀ ਉਹ ਮੈਸੇਜ ਲੈ ਕੇ ਦੇਖਣ ਵੀ ਇਹ ਜ਼ਬਾਨ ਕਿਹੜੀ ਹੈ। ਹੁਣ ਉਹਨਾਂ ਨੂੰ ਪਤਾ ਨਾ ਲੱਗੇ ਕੀ ਹੈ ਕਿ ਵੀ ਫਿਰ ਉਹਨਾਂ ਨੇ ਜਿਹੜਾ ਇੱਕ ਪ੍ਰੋਫੈਸਰ ਸੀ ਸਿੰਗਯਾਂਗ ਨਾਰਥ ਵੈਸਟ ਯੂਨੀਵਰਸਿਟੀ ਦਾ, ਉਹਨੂੰ ਪਹੁੰਚ ਕੀਤੀ ਕਿ ਵੀ ਇਹ ਕੀ ਹੈ। ਉਹਨੇ ਆਪਣੇ ਇੱਕ ਸਟੂਡੈਂਟ ਨੂੰ ਜਿਹੜਾ ਭਾਰਤ ਦੇ ਵਿੱਚ ਡਾਕਟਰੇਟ ਕਰਦਾ ਸੀ, ਉਹਨੂੰ ਭੇਜਿਆ। ਉਹਨੇ ਕਿਹਾ ਵੀ ਇਹ ਤਾਂ ਗੁਜਰਾਤੀ ਆ, ਉਹਨੇ ਪਛਾਣਿਆ ਭਾਰਤੀ ਸਟੂਡੈਂਟ ਨੇ ਵੀ ਇਹ ਤਾਂ ਗੁਜਰਾਤੀ ਜ਼ਬਾਨ ਹੈ। ਫਿਰ ਉਹਨੇ ਅੱਗੋਂ ਇੱਕ ਆਪਣੇ ਇੰਡੀਅਨ ਦੋਸਤ ਨੂੰ ਭੇਜਿਆ ਟੈਕਸਟ ਕਿ ਇਹਨੂੰ ਗੁਜਰਾਤੀ ਤੋਂ ਹਿੰਦੀ 'ਚ ਕਰ। ਉਹਨੇ ਹਿੰਦੀ 'ਚ ਕੀਤਾ। ਹਿੰਦੀ ਤੋਂ ਫਿਰ ਉਹ ਚੀਨ 'ਚ ਪਹੁੰਚਿਆ ਤੇ ਉਹਨਾਂ ਨੇ ਉਹਨੂੰ ਚਾਈਨੀਜ਼ ਪੜ੍ਹਿਆ ਜੀ। ਉਹਨੇ ਆਪਣੇ ਇੱਕ ਜਿਹੜਾ ਭਿਕਸ਼ੂ ਗੁਜਰਾਤ ਦਾ ਬਣਿਆ ਸੀ ਉਹਦੀ ਤਾਰੀਫ ਕੀਤੀ। ਹੁਣ ਇੰਡੀਆ ਦਾ ਪ੍ਰਾਈਮ ਮਿਨਿਸਟਰ ਚਾਈਨਾ ਦੇ ਦੌਰੇ ਤੇ ਗੁਜਰਾਤੀ ਦੇ ਵਿੱਚ ਸੁਨੇਹਾ ਦੇ ਰਿਹਾ, ਉਹਨਾਂ ਵਿਚਾਰਿਆਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਜ਼ਬਾਨ ਕੀ ਹੈ।
ਉਹ 4 ਦਿਨ ਬਾਅਦ ਉਹ ਭਿਕਸ਼ੂ ਵਿਚਾਰਿਆਂ ਨੇ ਵੀ ਪਤਾ ਨਹੀਂ ਕੀ ਕਹਿ ਗਏ। ਜੀ। ਸੋ ਇਹ ਹਿੰਦੁਸਤਾਨ ਬਣਾ ਰਹੇ ਨੇ, ਇਹ ਤਾਂ ਗੁਜਰਾਤੀ ਹਿੰਦੁਸਤਾਨ ਬਣਾ ਰਹੇ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਟਾਈਮ ਹੋ ਗਿਆ ਆਪ ਤੇ ਅਸੀਂ ਲੈਣੇ ਆਪਣੇ ਵੀਰਸ ਕੋਲ ਇਜਾਜ਼ਤ। ਨਹੀਂ, ਅਜੇ ਅੱਜ ਜਿਹੜਾ ਮਿੰਟ ਇੱਕ ਰਹਿੰਦਾ ਹੈ ਜੀ। ਤੇ 5 ਸ਼ੇਅਰ ਬਰੀਫ 10ਵੇਂ ਪਾਤਸ਼ਾਹ ਦੇ ਨੇ, ਮੈਂ ਇੱਕੋ ਰੌਂ ਚ ਪੜ੍ਹ ਦਿਆਂਗਾ ਜੀ। ਗੰਜਨਾਮਾ ਚੋਂ ਭਾਈ ਨੰਦ ਲਾਲ ਜੀ ਦੇ। ਅਜ਼ ਸਲਤਨਤੇ ਦਹਮ ਗੁਰੂ ਗੋਬਿੰਦ ਸਿੰਘ, ਸਾਜਦੋ ਮਜ਼ਦੂਦ ਗੁਰੂ ਗੋਬਿੰਦ ਸਿੰਘ, ਸਿਜਦਾ ਕਰਨ ਵਾਲੇ ਤੇ ਕਰਾਣ ਵਾਲੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ, ਜ਼ੁਮਲਾ ਫੈਜ਼ੋ ਜ਼ੂਦ ਗੁਰੂ ਗੋਬਿੰਦ ਸਿੰਘ, ਮੇਰਾਂ ਦੇ ਪੁੰਜ ਨੇ, ਸਰਵਰਾਰਾ ਤਾਜ ਗੁਰੂ ਗੋਬਿੰਦ ਸਿੰਘ, ਬਰਤਰੀ ਮੇਰਾਜ ਗੁਰੂ ਗੋਬਿੰਦ ਸਿੰਘ। ਗੁਰੂ ਕਲਗੀਧਰ ਪਾਤਸ਼ਾਹ ਜਿਹੜੇ ਨੇ ਉਹ ਸਰਦਾਰਾਂ ਦਾ ਤਾਜ ਨੇ ਜੀ, ਔਰ ਉੱਚਿਆਂ ਤੋਂ ਉੱਚੇ ਨੇ। ਅਸਰ ਕਦਸੀ ਰਾਮ ਗੁਰੂ ਗੋਬਿੰਦ ਸਿੰਘ, ਵਾਸਫੇ ਅਕਰਾਮ ਗੁਰੂ ਗੋਬਿੰਦ ਸਿੰਘ। ਵੱਡੇ ਵੱਡੇ ਦੇਵਤੇ ਵੀ ਸਤਿਗੁਰੂ ਦੀ ਸ਼ਰਨ ਚ ਨੇ ਔਰ ਸਤਿਗੁਰੂ ਦੀ ਸਿਫਤ ਕਰਦੇ ਨੇ। ਕੁਦਮ ਬਕਾਰ ਗੁਰੂ ਗੋਬਿੰਦ ਸਿੰਘ, ਗਾਸ਼ੀਆ ਬਰਦਾਰ ਗੁਰੂ ਗੋਬਿੰਦ ਸਿੰਘ। ਜਿੰਨੀਆਂ ਦੇਵੀਆਂ ਨੇ ਉਹ ਗੁਰੂ ਦੇ ਚਰਨਾਂ ਦੇ ਵਿੱਚ ਝਾੜੂ ਦਿੰਦੀਆਂ ਗੁਰੂ ਦੇ ਦਰ ਦੇ ਉੱਤੇ। ਔਰ ਅਖੀਰਲਾ ਸ਼ੇਅਰ ਹੈ, ਕਦਰੋ ਕੁਦਰਤ ਪੇਸ਼ ਗੁਰੂ ਗੋਬਿੰਦ ਸਿੰਘ, ਇਨਕੀ ਯਾਦ ਅੰਦੇਸ਼ ਗੁਰੂ ਗੋਬਿੰਦ ਸਿੰਘ। ਕਦਰੋ ਕੁਦਰਤ, ਕੁਦਰਤ ਵੀ ਗੁਰੂ ਕਲਗੀਧਰ ਪਾਤਸ਼ਾਹ ਦੇ ਗੁਣ ਗਾਉਂਦੀ ਹੈ, ਪਰ ਗੁਰੂ ਕਲਗੀਧਰ ਪਾਤਸ਼ਾਹ ਆਪ ਇਨਕੀ ਯਾਦ ਅੰਦੇਸ਼ ਗੁਰੂ ਗੋਬਿੰਦ ਸਿੰਘ, ਉਹ ਆਪਣੇ ਆਪ ਨੂੰ ਅਕਾਲ ਪੁਰਖ ਦਾ ਦਾਸ ਕਹਿੰਦੇ ਨੇ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ ਤੇ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।